ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦਾ ਬੁਲੇਟਿਨ ਹਰਜੋਤ ਸਿੰਘ ਜੀ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਨੰਬਰ 415 909 0503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085 ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਵੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਇਹਨਾਂ ਨੂੰ ਜਿਹੜੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜਰਮਨੀ ਤੋਂ ਬੜੀ ਜਿਹੜੀ ਮਾੜੀ ਖਬਰ ਆ ਰਹੀ ਆ। 124 ਦੇ ਕਰੀਬ ਲੋਕਾਂ ਦੀ ਜਿਹੜੀ ਮੌਤ ਆ ਉੱਥੇ ਹੋ ਚੁੱਕੀ ਆ। ਫਲੱਡ ਇੰਨੇ ਜ਼ਿਆਦਾ ਆਏ ਆ ਵੀ ਬਹੁਤ ਜ਼ਿਆਦਾ ਜਿਹੜਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। 1300 ਦੇ ਕਰੀਬ ਲੋਕ ਕਹਿੰਦੇ ਆ ਵੀ ਹਜੇ ਵੀ ਅਨਅਕਾਊਂਟਡ ਫੋਰ ਆ, ਮਿਸਿੰਗ ਹੈਗੇ ਆ। ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਸਥਿਤੀ ਜਿਹੜੀ ਉਹ ਮਾੜੀ ਉੱਥੇ ਬਣੀ ਹੈ। ਜਰਮਨੀ ਦੇ ਨਾਲ ਜਿਹੜਾ ਬੈਲਜੀਅਮ ਮੁਲਕ ਆ, ਇਹਨਾਂ ਦੋਨਾਂ ਦੇ ਵਿੱਚ ਜਿਹੜੀ ਹੜ੍ਹਾਂ ਦੀ ਤਬਾਹੀ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਹੈਗੀ ਆ। ਸੋ ਉੱਥੋਂ ਦੇ ਜਰਮਨ ਅਧਿਕਾਰੀ ਤੇ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਜਿਹੜਾ ਗਰਮੈਸ਼ ਕਲਾਈਮੇਟ ਦੇ ਵਿੱਚ ਜਿਹੜੀ ਉਹ ਆ ਰਹੀ ਆ, ਉਹ ਵੀ ਇਸ ਜਿਹੜੀ ਕੈਟਾਸਟ੍ਰੋਫਿਕ ਫਲੱਡਿੰਗ ਜਿਹੜੀ ਇਹ ਭਿਆਨਕ ਤਬਾਹੀ ਹੋਈ ਆ, ਹੜ੍ਹ ਆਏ ਆ, ਉਸ ਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਦੱਸੇ ਜਾਂਦੇ ਆ। ਰੋਡਸ, ਟੈਲੀਫੋਨ ਸਰਵਿਸ, ਹੋਰ ਬਹੁਤ ਸਾਰੀਆਂ ਸੇਵਾਵਾਂ ਜਿਹੜੀ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜੀਆਂ ਉੱਥੇ ਹੋਈਆਂ ਨੇ। ਸੋ ਇਹ ਜਿਹੜਾ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਉੱਧਰ ਜਦ ਪਿੱਛੋਂ ਭਿਆਨਕ ਸਥਿਤੀ ਜਰਮਨੀ 'ਚ ਬਣੀ ਹੈ, ਉਹਨਾਂ ਦੀ ਜਿਹੜੀ ਚਾਂਸਲਰ ਐਂਜਲਾ ਮਰਕਲ ਜਿਹੜੀ ਆ ਉਹ ਵਾਸ਼ਿੰਗਟਨ ਦੇ ਵਿੱਚ ਇਸ ਹਫ਼ਤੇ ਜਿਹੜੀ ਉਹ ਸੀਗੀ। ਅਤੇ ਇਹ ਦੇਖਦੇ ਹਾਂ ਵੀ ਹੁਣ ਕੀ ਜਿਹੜਾ ਆ ਆਉਣ ਵਾਲੇ ਸਮੇਂ 'ਚ ਉੱਥੇ ਸਥਿਤੀ ਜਿਹੜੀ ਉਹ ਬਣਦੀ ਹੈਗੀ ਹੈ। ਚਲੋ ਉਮੀਦ ਕਰਦੇ ਹਾਂ ਵੀ ਜਿਹੜੇ ਅਨਅਕਾਊਂਟਡ ਆ ਉਹ ਸਮੇਂ ਸਿਰ ਲੱਭ ਸਕਣ। ਪਰ ਆਪਾਂ ਨੂੰ ਪਤਾ ਆ ਵੀ ਜਦੋਂ ਇੱਦਾਂ ਦੀ ਕੋਈ ਦੁਰਘਟਨਾ ਵਾਪਰਦੀ ਆ ਅਤੇ ਫਿਰ ਪਿੱਛੋਂ ਜਿਹੜੇ ਲੱਭਣ ਵਾਲੇ ਜਿਹੜੇ ਕਾਫੀ ਜਿਹੜੇ ਚਾਂਸ ਆ ਉਹਨਾਂ ਦੇ ਬਲੀਕ ਹੋ ਜਾਂਦੇ ਨੇ, ਘੱਟ ਜਾਂਦੇ ਨੇ। ਇੱਧਰ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜਾ ਮਾਸਕ ਮੈਂਡੇਟ ਆ ਕਈ ਥਾਵਾਂ ਦੇ ਉੱਤੇ ਮੁੜ ਦੁਬਾਰਾ ਜਿਹੜਾ ਉਹ ਲਿਆਂਦਾ ਜਾ ਰਿਹਾ। ਕਿ LA ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਆ ਵੀ ਜਿਹੜਾ ਮਾਸਕ ਆ ਉਹ ਮੁੜ ਦੁਬਾਰਾ ਜਿਹੜਾ ਉਹ ਚਾਲੂ ਕੀਤਾ ਜਾਵੇ, ਲਾ ਕੇ ਤੁਹਾਨੂੰ ਜਿਹੜਾ ਉਹ ਪਵੇਗਾ। ਈਵਨ ਕਹਿੰਦੇ ਵੀ ਤੁਸੀਂ ਫੁੱਲੀ ਵੈਕਸੀਨੇਟ ਵੀ ਜਿਹੜੇ ਉਹ ਹੋ ਚੁੱਕੇ ਹੋਵੋ। ਕਹਿੰਦੇ ਵੀ ਕੱਲ੍ਹ ਸ਼ਨੀਚਰਵਾਰ ਦੀ ਰਾਤ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਮਾਸਕ ਮੈਂਡੇਟ ਆ ਉੱਥੇ ਚਾਲੂ ਹੋਊਗਾ। ਇੱਧਰ ਫਰੈਜ਼ਨੋ ਕਾਊਂਟੀ ਦੇ ਅਧਿਕਾਰੀ ਆ, ਉਹਨਾਂ ਨੇ ਵੀ ਇਹ ਹੁਣ ਪੁਰਜ਼ੋਰ ਜਿਹੜੀ ਹਦਾਇਤ ਦਿੱਤੀ ਹੈ, ਸਟਰੋਂਗਲੀ ਰਿਕਮੈਂਡ ਕੀਤਾ ਆ ਵੀ ਜਿਹੜੇ ਲੋਕ ਨੇ ਜਦੋਂ ਉਹ ਪਬਲਿਕ ਦੇ ਵਿੱਚ ਜਾ ਰਹੇ ਨੇ ਤਾਂ ਉਹ ਮਾਸਕ ਜਿਹੜਾ ਉਹ ਪਾ ਕੇ ਜਾਣ। ਹੁਣ ਤੱਕ ਕਾਊਂਟੀ ਦੇ ਵਿੱਚ ਇੱਥੇ 22 ਜਿਹੜੇ ਨਵੇਂ ਕੇਸ ਜਿਹੜੇ ਡੈਲਟਾ ਵੇਰੀਐਂਟ ਦੇ ਆ ਉਹ ਆ ਚੁੱਕੇ ਆ। ਰਾਇਸ ਵੋਰਾ ਜਿਹੜੇ ਇੱਥੋਂ ਦੇ ਇੰਟਰਨ ਹੈਲਥ ਆਫਿਸਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਇਸ ਦਾ ਡੈਲਟਾ ਵੇਰੀਐਂਟ ਦਾ ਜਿਹੜਾ ਸਪਰੈਡ ਇਸ ਟਾਈਮ ਹੋ ਰਿਹਾ ਆ ਉਹ ਕਾਫੀ ਚਿੰਤਾਜਨਕ ਇਹ ਹੈਗਾ ਆ। ਅਤੇ ਉਹ ਕਹਿੰਦੇ ਵੀ ਅਸੀਂ ਰਿਕਮੈਂਡ ਕਰਦੇ ਹਾਂ ਵੀ ਚਾਹੇ ਵੈਕਸੀਨੇਟਡ ਆ ਲੋਕ, ਫੁੱਲੀ ਵੈਕਸੀਨੇਟਡ ਆ, ਉਹ ਤਾਂ ਵੀ ਜਿਹੜੇ ਆ ਉਹ ਮਾਸਕ ਪਾ ਕੇ ਹੀ ਬਾਹਰ ਪਬਲਿਕ ਦੇ ਵਿੱਚ ਹੁਣ ਜਾਇਆ ਕਰਨ। ਜੀ ਬਿਲਕੁਲ। ਇਸੇ ਤਰ੍ਹਾਂ ਇੱਕ ਖਬਰ ਟੈਕਸਸ ਤੋਂ ਆ ਰਹੀ ਹੈ। ਰਾਜਕਨਵੀਰ ਸਿੰਘ ਜੀ, ਟੈਕਸਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚ ਆ ਜਿਹੜਾ ਉਸ ਚਰਚ ਦਾ ਨਾਮ ਜਿਹੜਾ ਦੱਸਿਆ ਗਿਆ ਬੀਸਲੀ ਆਪਣਾ ਕਲੀਅਰ ਕਲੀਕ ਕਮਿਊਨਿਟੀ ਚਰਚ, ਉਹਨਾਂ ਨੇ ਇੱਕ ਸਮਰ ਕੈਂਪ ਲਾਇਆ ਸੀ ਬਿਨਾਂ ਮਾਸਕ ਤੋਂ ਬੱਚਿਆਂ ਦੇ, ਅਤੇ 125 ਜਾਣੇ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਉੱਥੇ ਜਿਹੜੇ ਪ੍ਰਭਾਵਿਤ ਹੋ ਗਏ ਆ। ਸੋ ਇਹ ਇੱਕ ਤਰ੍ਹਾਂ ਨਾਲ ਮਾਸ ਸਪਰੈਡਿੰਗ ਈਵੈਂਟ ਹੋ ਰਹੀ ਆ।
ਹੁਣ ਜਿਹੜੇ ਕਈ ਪੈਸਟਰਸ ਆ, ਮੈਂ ਕੱਲ ਦੇਖ ਰਿਹਾ ਸੀ, ਉਹ ਓਪਨਲੀ ਆ ਰਹੇ ਆ ਵੀ ਭਈ ਇਹ ਤਾਂ ਬਹੁਤ ਰੋਂਗ ਆ। ਤੁਸੀਂ ਇੱਕ ਪਾਸੇ ਕਹਿ ਰਹੇ ਆ ਵੀ ਨਹੀਂ ਜੀ ਸਾਨੂੰ ਟੀਕੇ ਟੀਕੇ ਨਹੀਂ ਲਾਣੇ, ਵੀ ਮੇਰੀ ਬੋਡੀ ਆ ਤੇ ਮੇਰੀ ਚੁਆਇਸ ਆ। ਤੇ ਉਹ ਹੁਣ ਜਿਹੜੇ ਕੰਜ਼ਰਵੇਟਿਵ ਵੀ ਹੈਗੇ ਆ, ਉਹ ਕਹਿੰਦੇ ਇਹੀ ਤਾਂ ਜਿਹੜੇ ਪ੍ਰੋ ਚੁਆਇਸ ਜਿਹੜੇ ਅਬੋਰਸ਼ਨ ਵਾਲੇ, ਉਹ ਇਹੀ ਕਹਿੰਦੇ ਆ ਵੀ ਮਾਈ ਬੋਡੀ ਮਾਈ ਚੁਆਇਸ। ਵੀ ਤੁਹਾਡੇ 'ਚ ਤਾਂ ਉਹਨਾਂ 'ਚ ਕੀ ਫਰਕ ਹੋਇਆ? ਉਹ ਕਹਿੰਦੇ ਵੀ ਜਿਹੜੀ ਬਾਈਬਲ ਆ ਉਹਦੇ ਮੁਤਾਬਕ ਮੀ ਨਹੀਂ ਹੈਗਾ, ਉਹਦੇ ਮੁਤਾਬਕ ਅਸ ਆ। ਵੀ ਮੈਂ ਇਕੱਲਾ ਨਹੀਂ ਹੈਗਾ, ਵੀ ਅਸੀਂ ਸਾਰੇ ਆ। ਵੀ ਜੇ ਮੈਂ ਬਿਮਾਰ ਹੋਊਂਗਾ ਮੈਂ ਹੋਰਨਾਂ ਨੂੰ ਵੀ ਕਰੂੰਗਾ। ਸੋ ਇਸ ਕਰਕੇ ਟੈਕਸਸ ਦੇ ਇੱਕ ਚਰਚ ਦੇ ਜਿਹੜੇ ਹੈੱਡ ਸੀ, ਉਹਨਾਂ ਨੇ ਸਾਰਿਆਂ ਨੂੰ ਰਿਕੁਐਸਟ ਕੀਤੀ ਆ ਵੀ ਭਈ ਇਹ ਕੋਈ ਧਾਰਮਿਕ ਮਾਮਲਾ ਨਹੀਂ ਹੈਗਾ, ਹਰ ਇੱਕ ਬੰਦਾ ਵੈਕਸੀਨ ਲਵਾਓ। ਹੁਣ ਦੇਖੋ ਵੀ ਇੱਕ ਚਰਚ ਦੇ ਵਿੱਚੋਂ 125 ਜਾਣੇ, ਸਮਰ ਕੈਂਪ ਲੱਗਿਆ ਸੀ, ਉਹ ਲੋਕ ਕਰੋਨਾ ਨਾਲ ਪੋਜ਼ਿਟਿਵ ਪਾ ਗਏ। ਹੁਣ ਉਹਨਾਂ ਦੇ ਗਾਹਾਂ ਫੈਮਿਲੀ ਮੈਂਬਰਸ, ਨੇਬਰਹੁੱਡ, ਸਟੋਰ, ਕਿੰਨੇ ਜ਼ਿਆਦਾ ਉਹ ਸੁਪਰ ਸਪਰੈਡ ਜਿਹੜਾ ਉੱਥੇ ਹੋ ਸਕਦੀ ਆ। ਸੋ ਇੱਕ ਵਾਰੀ ਫੇਰ ਆਪਾਂ ਜ਼ਰੂਰ ਬੇਨਤੀ ਕਰਦੇ, ਜਿੰਨੇ ਆਪਣੀ ਪੰਜਾਬੀ ਕਮਿਊਨਿਟੀ ਭਈ ਗੁਰੂ ਘਰ ਹੋਰ ਜਿੱਥੇ ਵੀ ਮੇਲੇ ਹੁੰਦੇ ਕਈ ਜਾਂਦੇ ਆ, ਤੁਸੀਂ ਧਿਆਨ ਨਾਲ ਜਾਓ, ਉੱਥੇ ਮਾਸਕ ਵਗੈਰਾ ਪਾਓ। ਪਾਰਟੀਆਂ ਤੇ ਵੀ ਇਸ ਨੂੰ ਲਾਈਟਲੀ ਨਾ ਲਓ। ਨਹੀਂ, ਬਿਲਕੁਲ ਸਹੀ ਗੱਲ ਆ। ਅਤੇ ਜਿਸ ਤਰੀਕੇ ਦੇ ਨਾਲ ਇਹ ਡੈਲਟਾ ਵੇਰੀਐਂਟ ਵੱਧ ਰਿਹਾ ਹੈਗਾ ਆ, ਦੇਖੋ ਡਰਾਉਣ ਦਾ ਮਕਸਦ ਨਹੀਂ ਹੈ, ਜਾਣਕਾਰੀ ਦੇਣ ਦਾ ਮਕਸਦ ਆ। ਬਾਰ-ਬਾਰ ਇਹੀ ਰਿਪੋਰਟ ਆ ਰਹੀਆਂ ਵੀ ਜਿਹੜੀ ਛੋਟੀ ਉਮਰ ਦੇ ਬੱਚਿਆਂ ਦੇ ਉੱਤੇ ਇਸ ਦਾ ਅਸਰ ਜ਼ਿਆਦਾ ਹੋ ਰਿਹਾ ਆ। ਹੁਣ ਬੱਚਿਆਂ ਦੇ ਸਕੂਲ ਦੁਬਾਰਾ ਜਿਹੜੇ ਉਹ ਲੱਗ ਜਾਣੇ ਆ। ਉਸ ਤੋਂ ਬਾਅਦ ਦੇ ਪਹਿਲਾਂ ਆਪਾਂ ਦੇਖਦੇ ਸੀਗੇ ਵੀ ਜਿਨ੍ਹਾਂ ਨੂੰ ਕੋਈ ਹੋਰ ਪ੍ਰੋਬਲਮ ਸੀਗੀਆਂ, ਉਹਨਾਂ ਦੇ ਉੱਤੇ ਜ਼ਿਆਦਾ ਅਸਰ ਸੀ। ਹੁਣ ਬਹੁਤਾਤ ਦੇ ਵਿੱਚ ਉਹ ਵਾਲੇ ਲੋਕਾਂ ਨੇ ਤਾਂ ਚਲੋ ਵੈਕਸੀਨ ਜਿਹੜੀਆਂ ਉਹ ਲਗਵਾ ਲਈਆਂ, ਲੱਖਾਂ ਲੋਕ ਆਪਾਂ ਜਿਹੜੇ ਉਹ ਗਵਾ ਵੀ ਲਏ ਇਸ ਪੂਰੇ ਕਾਸੇ ਦੇ ਵਿੱਚ। ਸੋ ਹੋਰ ਜਿਹੜੇ ਹੁਣ ਬੱਚਿਆਂ ਦੇ ਉੱਤੇ ਇੱਦਾਂ ਦਾ ਕਹਿਰ ਨਾ ਵਰਪੇ, ਇਹ ਜਿਹੜਾ ਚਾਹੀਦਾ ਹੈ ਵੀ ਆਪਾਂ ਜਿਹੜਾ ਸੁਹਿਰਦਤਾ ਦੇ ਨਾਲ ਜਿਹੜਾ ਇਸ ਨੂੰ ਜਿਹੜੀ ਆ ਉਹ ਜਾਣਕਾਰੀ ਲੈ ਕੇ ਅਤੇ ਜਿਹਨੇ ਵੈਕਸੀਨ ਲਗਵਾਉਣੀ ਆ ਉਹ ਜਿਹੜੀ ਉਹ ਜ਼ਰੂਰ ਲਗਵਾਵੇ। ਸੋ ਬਾਰ-ਬਾਰ ਇਹੀ ਬੇਨਤੀ ਹੋ ਰਹੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਫੈਡਰਲ ਅਧਿਕਾਰੀਆਂ ਨੇ 2 ਲੋਕਾਂ ਨੂੰ ਕੈਲੀਫੋਰਨੀਆ ਦੇ ਵਿੱਚੋਂ ਗ੍ਰਿਫਤਾਰ ਕੀਤਾ ਆ। ਬੇ ਏਰੀਏ ਤੋਂ ਕਹਿੰਦੇ ਇਹਨਾਂ ਨੇ ਗ੍ਰਿਫਤਾਰ ਜਿਹੜੇ ਉਸ ਇਲਾਕੇ ਦੇ ਵਿੱਚੋਂ ਕੀਤੇ ਆ। ਇਹਨਾਂ ਦੇ ਕਹਿੰਦੇ ਵੀ ਸਾਜ਼ਿਸ਼ ਇਹ ਬਣਾ ਰਹੇ ਸੀਗੇ ਵੀ ਜਿਹੜਾ ਡੈਮੋਕ੍ਰੇਟਿਕ ਪਾਰਟੀ ਦਾ ਹੈੱਡਕੁਆਟਰ ਹੈਗਾ ਸੈਕਰਾਮੈਂਟੋ ਦੇ ਵਿੱਚ, ਉਹਨਾਂ ਨੂੰ ਜਿਹੜਾ ਬੰਬ ਦੇ ਧਮਾਕੇ ਦੇ ਨਾਲ ਜਿਹੜਾ ਉਹ ਉਡਾਇਆ ਜਾਵੇ। ਕਹਿੰਦੇ ਵੀ ਕੁਛ ਇਹਨਾਂ ਦੇ ਕੋਲੋਂ ਪਾਈਪ ਬੰਬ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ। ਐਨ ਬੈਂਜਾਮਿਨ ਰੋਜਰਸ 45 ਸਾਲਾਂ ਦਾ ਜਿਹੜਾ ਨਾਪਾ ਦੇ ਵਿੱਚ ਸੀਗਾ, ਅਤੇ ਜੈਰਲਡ ਕੋਪਫੀਲਡ 37 ਸਾਲਾਂ ਦਾ ਵਲੇਹੋ ਦਾ, ਉਸ ਨੂੰ ਜਿਹੜਾ ਆ ਇਸ ਹਫ਼ਤੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈ। ਜਸਟਿਸ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ। ਇਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ। ਇਹਨਾਂ ਦੋਨਾਂ ਦੇ ਹੀ ਵਕੀਲ ਦੇ ਦੁਆਰਾ ਅਜੇ ਤੱਕ ਕਿਸੇ ਤਰੀਕੇ ਦੀ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਗਈ। ਜਨਵਰੀ ਦੇ ਵਿੱਚ ਰੋਜਰਸ ਨਾਂ ਦੇ ਇਸ ਬੰਦੇ ਨੇ ਕੋਪਲੈਂਡ ਨੂੰ, ਦੂਜੇ ਨੂੰ ਜਿਹੜਾ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਡੈਮੋਕ੍ਰੇਟ ਬਿਲਡਿੰਗ ਨੂੰ ਚੰਗੀ ਤਰ੍ਹਾਂ ਬਲੋ ਕਰਨਾ ਚਾਹੁੰਦਾ ਹਾਂ, ਵਿਸਫੋਟ ਦੇ ਨਾਲ ਉਡਾਉਣਾ ਚਾਹੁੰਦਾ ਹਾਂ। ਅਤੇ ਉਹਨਾਂ ਨੇ ਜਿਹੜਾ ਪਲਾਨ ਅਟੈਕ ਕਰਕੇ ਇੱਕ ਐਗਰੀਮੈਂਟ ਵੀ ਜਿਹੜਾ ਉਹ ਬਣਾ ਲਿਆ ਸੀਗਾ। ਸੋ ਕਹਿੰਦੇ ਵੀ ਇਹਨਾਂ ਦੋਨਾਂ ਨੇ ਇਸ 2 ਜਣਿਆਂ ਨੇ ਮਿਲ ਕੇ ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਇਨੈਗੂਰੇਸ਼ਨ ਦੇ ਉੱਤੇ ਵਾਰ ਨੂੰ ਲੈ ਕੇ ਵੀ, ਜੰਗ ਕਿੱਦਾਂ ਲੜਨੀ ਆ, ਉਹ ਵੀ ਡਿਸਕਸ ਜਿਹੜਾ ਉਹ ਹੁਣ ਕੀਤਾ ਸੀਗਾ। ਸੋ ਹਾਲ ਦੀ ਘੜੀ ਇਹਨਾਂ ਦੋਨਾਂ ਦੇ ਉੱਤੇ ਕੌਨਸਪੀਰੇਸੀ ਟੂ ਡਿਸਟਰੋਏ ਬਾਏ ਫਾਇਰ ਔਰ ਐਕਸਪਲੋਸਿਵ, ਇਹ ਜਿਹੜੇ ਚਾਰਜ ਜਿਹੜੇ ਆ ਉਹ ਲਗਾਏ ਗਏ ਨੇ ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੀ ਸਟੇਟ ਨੇ ਅੱਜ ਕੱਲ੍ਹ ਜਿਹੜਾ ਆ ਇੱਕ $35 ਮਿਲੀਅਨ ਦਾ ਜਿਹੜਾ ਆ ਬਜਟ ਦੇ ਵਿੱਚ ਗਰੰਟਿਡ ਇਨਕਮ ਪਲਾਨ ਜਿਹੜੀ ਆ ਉਸ ਨੂੰ ਪਾਸ ਕੀਤਾ ਹੈਗਾ। ਉਹਦੇ ਮੁਤਾਬਕ ਕਹਿੰਦੇ ਵੀ ਜਿਹੜੀਆਂ ਪ੍ਰੈਗਨੈਂਟ ਵਿਮਨ ਹੈਗੀਆਂ ਅਤੇ ਯੰਗ ਅਡਲਟਸ ਹੈਗੇ ਆ ਜਿਹੜੇ ਫੋਸਟਰ ਕੇਅਰ ਦੇ ਵਿੱਚ ਹੈਗੇ ਆ, ਉਹਨਾਂ ਨੂੰ ਗਰੰਟਿਡ ਇਨਕਮ ਅਪ ਟੂ $1000 ਤੱਕ ਪਰ ਮੰਥ ਦੇ ਹਿਸਾਬ ਨਾਲ ਦਿੱਤੀ ਜਾਊਗੀ। ਸੋ ਸਾਰਾ ਕੁਛ ਇਹ ਜਿਹੜਾ ਟੈਕਸ ਪੇਅਰਸ ਦੇ ਮਨੀ ਦੇ ਨਾਲ ਦਿੱਤਾ ਜਾਊਗਾ। ਬਾਈਪਾਰਟੀਸ਼ਨ ਗਰੁੱਪ ਦੋਨਾਂ ਵੱਲੋਂ ਹੀ ਇਹ ਜਿਹੜਾ ਆ ਸਪੋਰਟ ਕੀਤਾ ਗਿਆ ਸੀ। ਇਹ ਪ੍ਰੋਗਰਾਮ ਇਸ ਤੋਂ ਪਹਿਲਾਂ ਕਈ ਸ਼ਹਿਰਾਂ ਨੇ ਵੀ ਜਿਹੜਾ ਚਾਲੂ ਕੀਤਾ ਹੋਇਆ, ਨਿਊ ਔਰਲੀਨਜ਼, ਓਕਲੈਂਡ, ਟਕੋਮਾ, ਵਾਸ਼ਿੰਗਟਨ, ਗੇਨਸਵਿਲ, ਫਲੋਰੀਡਾ, ਲਾਸ ਐਂਜਲਸ ਦੇ ਵਿੱਚ ਇਹ ਚੱਲ ਰਿਹਾ ਹੈਗਾ। ਵੀ ਕਈ ਵਾਰੀ ਕਈ ਫੈਮਲੀਆਂ ਨੂੰ $1000 ਪਰ ਮੰਥ ਤੋਂ ਲੈ ਕੇ $2000 ਪਰ ਮੰਥ ਤੱਕ ਦਿੱਤਾ ਜਾ ਰਿਹਾ। ਸੋ ਕਹਿੰਦੇ ਇਹ ਤੋਂ ਬਾਅਦ ਹੁਣ ਹੋਰ ਵੀ ਬਹੁਤ ਸਾਰੀਆਂ ਸਟੇਟਸ ਆ ਇਸ ਨੂੰ ਫੋਲੋ ਕਰਨਗੀਆਂ ਜੀ। ਕੈਵਿਨ ਮੈਕਾਰਥੀ ਹਾਊਸ GOP ਦੇ ਜਿਹੜੇ ਲੀਡਰ ਆ, ਉਹ ਡੋਨਲਡ ਟਰੰਪ ਹੁਣਾਂ ਨੂੰ ਨਿਊ ਜਰਸੀ ਦੇ ਵਿੱਚ ਮਿਲ ਕੇ ਆਏ ਆ। ਬਹੁਤ ਸਾਰੇ ਲੋਕ ਹੁਣ ਇਸ ਚੀਜ਼ ਦੇ ਉੱਤੇ ਇਹ ਕ੍ਰਿਟਿਸਿਜ਼ਮ ਕਰ ਰਹੇ ਆ ਵੀ ਡੋਨਲਡ ਟਰੰਪ ਦੇ ਬਾਰੇ ਹੁਣੇ ਰੀਸੈਂਟ ਜਿਹੜੀਆਂ ਨਵੀਆਂ ਗੱਲਾਂ ਸਾਹਮਣੇ ਆਈਆਂ, ਖਾਸ ਕਰਕੇ ਜਿਹੜੀ ਮਿਲਟਰੀ ਨੂੰ ਲੈ ਕੇ ਕੂਪ ਕਰਨ ਦੀ ਜਿਹੜੀ ਕਹਿੰਦੇ ਆ ਵੀ ਉਹਨਾਂ ਦੀ ਕੋਈ ਕੋਸ਼ਿਸ਼ ਹੋਈ ਹੋ ਸਕਦੀ ਹੈ, ਜਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਵਿਚਾਰ ਜਿਹੜਾ ਉਹ ਆਇਆ ਹੋ ਸਕਦਾ ਆ। ਉਸ ਨੂੰ ਲੈ ਕੇ ਜਿਹੜੇ ਟੌਪ ਮਿਲਟਰੀ ਬਰਾਸ ਸੀਗਾ, ਕਹਿੰਦੇ ਵੀ ਉਹ ਹਰਕਤ ਦੇ ਵਿੱਚ ਉਸ ਟਾਈਮ ਦੇ ਵਿੱਚ ਆਏ ਸੀਗੇ ਵੀ ਇੱਦਾਂ ਦੀ ਕੋਈ ਜਿਹੜੀ ਘਟਨਾ ਆ ਉਹ ਨਾ ਵਾਪਰ ਸਕੇ। ਨਵੀਂ ਆ ਰਹੀ ਜਿਹੜੀ ਇੱਕ ਕਿਤਾਬ ਆ,
ਉਸ ਦੇ ਵਿੱਚ ਇਹ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਗਿਆ ਹੈਗਾ ਹੈ। ਅਤੇ ਹੁਣ ਜਿਹੜੇ ਆਲੋਚਕ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਹਾਊਸ ਮਾਈਨੋਰਟੀ ਲੀਡਰ ਕੈਵਿਨ ਮਕਾਰਥੀ ਆ ਉਹ ਮੁੜ ਦੁਬਾਰਾ ਡੋਨਲਡ ਟਰੰਪ ਹੁਣਾਂ ਦੇ ਕੋਲ ਜਿਹੜਾ ਉਹ ਜਾ ਕੇ ਆਏ ਆ। ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉਹ ਜਿਹੜੀ ਤੀਰਥ ਯਾਤਰਾ ਹੀ ਜਿਹੜੀ ਉਹ ਕਰਕੇ ਆਏ ਆ ਵੀ ਉਹਨਾਂ ਨੂੰ ਇਹ ਲੱਗ ਰਿਹਾ ਵੀ ਸਾਡਾ GOP ਦਾ ਮੁੜ ਦੁਬਾਰਾ ਸੱਤਾ ਦੇ ਵਿੱਚ ਆਉਣ ਦਾ ਜਿਹੜਾ ਇੱਕ ਕਾਰਨ ਆ ਜਾਂ ਇੱਕ ਰਾਹ ਆ ਉਹ ਡੋਨਲਡ ਟਰੰਪ ਦੇ ਥਰੂ ਹੀ ਜਿਹੜਾ ਉਹ ਲੰਘਦਾ ਆ। ਸੋ ਇਹ ਹੋ ਸਕਦਾ ਹਰਜੋਤ ਸਿੰਘ ਜੀ, ਡੋਨਲਡ ਟਰੰਪ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਸ਼ੌਨ ਹੈਨਟੀ ਨੂੰ ਕਿਹਾ ਸੀਗਾ ਵੀ ਮੈਂ ਫੈਸਲਾ ਲੈ ਲਿਆ ਆ ਵੀ 2024 ਦੇ ਵਿੱਚ ਇਲੈਕਸ਼ਨ ਲੜਨੀ ਆ ਜਾਂ ਨਹੀਂ। ਉਹ ਕੀ ਫੈਸਲਾ ਆ ਉਸ ਦੇ ਬਾਰੇ ਅਜੇ ਉਹਨਾਂ ਨੇ ਜਿਹੜੀ ਜਾਣਕਾਰੀ ਆ ਉਹ ਨਹੀਂ ਦਿੱਤੀ ਹੈਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਅਤੇ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਦੋਨਾਂ ਪਾਰਟੀਆਂ ਜਿਹੜੀਆਂ ਗੁੱਥਮ ਗੁੱਥਾ ਹਰ ਇੱਕ ਮੁੱਦੇ ਦੇ ਉੱਤੇ ਜਿਹੜੀਆਂ ਉਹ ਹੋ ਰਹੀਆਂ ਨੇ, ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਲੋਕ ਇੱਦਾਂ ਲੱਗਦਾ ਹੈ ਵੀ ਸਾਈਡ ਲਾਈਨ ਦੇ ਉੱਤੇ ਜਿਹੜੇ ਆ ਉਹ ਰਹਿ ਜਾਣਗੇ। ਆਪਸੀ ਜਿਹੜੀ ਆ ਇਹ ਖਿੱਚੋਤਾਣ ਆ ਬਹੁਤ ਜ਼ਿਆਦਾ ਚੱਲਦੀ ਰਹੂਗੀ। ਪਰ ਜਿੱਥੇ ਜਿੱਥੇ ਵੀ ਟਰੰਪ ਹੁਣਾਂ ਦਾ ਨਾਮ ਜਿਹੜਾ ਉਹ ਨਾਲ ਜੁੜ ਜਾਂਦਾ, ਕਿਤੇ ਨਾ ਕਿਤੇ ਵਿਵਾਦ ਵੀ ਉੱਥੇ ਨਾਲ ਹੀ ਜਿਹੜਾ ਉਹ ਆ ਜਾਂਦਾ ਆ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਫ੍ਰਿਜ਼ਨੋ ਏਰੀਏ ਦੇ ਲੋਕਾਂ ਨੂੰ ਬਹੁਤ ਖੁਸ਼ੀ ਵਾਲੀ ਖਬਰ ਹੋ ਸਕਦੀ ਆ। ਇੱਕ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਮੇਜਰ ਥੀਮ ਪਾਰਕ ਆ ਸਕਦਾ ਜਿਹੜਾ ਕਿ $300 ਮਿਲੀਅਨ ਦਾ ਜਿਹੜਾ ਪ੍ਰੋਜੈਕਟ ਹੋਊਗਾ। ਫ੍ਰਿਜ਼ਨੋ ਸਿਟੀ ਕੌਂਸਲ ਮੈਂਬਰ ਮਿਗੂਅਲ ਐਰੀਅਸ ਨੇ ਕਨਫਰਮ ਕੀਤਾ ਆ ਵੀ ਸਟੋਨ ਬਲਿਕ ਡਿਵੈਲਪਮੈਂਟ ਨਾਮ ਦੀ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ ਇਹਨਾਂ ਨੂੰ ਕੰਟੈਕਟ ਕੀਤਾ ਆ ਵੀ ਇਹ ਜਿਹੜਾ ਪ੍ਰੋਜੈਕਟ ਆ ਡਾਊਨਟਾਊਨ ਜਿਹੜਾ ਫ੍ਰਿਜ਼ਨੋ ਆ ਅਤੇ ਅਲੋਂਗ ਹਾਈਵੇ 99 ਸਾਊਥ ਫ੍ਰਿਜ਼ਨੋ ਏਰੀਏ ਦੇ ਵਿੱਚ ਆ ਸਕਦਾ ਆ। ਜਿਹੜੇ ਲੀਅਨ ਈਗਰ ਹੈਗੇ ਪ੍ਰੈਜ਼ੀਡੈਂਟ ਅਤੇ CEO ਫ੍ਰਿਜ਼ਨੋ ਇਕਨੋਮਿਕ ਡਿਵੈਲਪਮੈਂਟ ਕਾਰਪੋਰੇਸ਼ਨ ਦੇ, ਉਹਨਾਂ ਨੇ ਵੀ ਇਹ ਕਨਫਰਮ ਕੀਤਾ ਹੈਗਾ। ਬਲੇਹੋ ਤੋਂ ਜਿਹੜਾ ਆ ਅਮਿਊਜ਼ਮੈਂਟ ਪਾਰਕ ਜਿਹੜਾ ਇਹ ਸਿਕਸ ਫਲੈਗ ਵਾਲਾ ਉਹ ਮੂਵ ਕੀਤਾ ਜਾ ਸਕਦਾ ਫ੍ਰਿਜ਼ਨੋ ਨੂੰ। ਸੋ ਇਹਦੇ ਨਾਲ ਕਹਿੰਦੇ ਪਈ ਪਹਿਲੇ ਫੇਜ਼ ਦੇ ਵਿੱਚ 6000 ਨਵੀਆਂ ਜੌਬਸ ਜਿਹੜੀਆਂ ਆ ਫ੍ਰਿਜ਼ਨੋ ਦੇ ਵਿੱਚ ਕ੍ਰੀਏਟ ਹੋਣਗੀਆਂ। ਸੋ ਕਹਿੰਦੇ ਵੀ ਫ੍ਰਿਜ਼ਨੋ ਸਭ ਤੋਂ ਬੈਸਟ ਸਿਟੀ ਹੈਗੀ ਆ ਇਸ ਦੇ ਲਈ, ਕਿਉਂਕਿ ਇੱਕ ਤਾਂ ਲਾਈਟ ਟ੍ਰੇਨ ਜਿਹੜੀ ਟ੍ਰੇਨ ਦਾ ਉੱਥੋਂ ਪ੍ਰੋਜੈਕਟ ਵਧੀਆ ਚੱਲ ਰਿਹਾ, ਦੂਜਾ ਉੱਥੇ ਲੋਕ ਵੀ ਅਵੇਲੇਬਲ ਹੈਗੇ ਜੌਬਸ ਦੇ ਲਈ। ਸੋ ਇਹ ਵਧੀਆ ਜਿਹੜੀ ਲੋਕੇਸ਼ਨ ਉਹਨਾਂ ਨੇ ਚੁਣੀ ਹੈਗੀ ਆ। ਸੋ ਜੇ ਬਿਲਕੁਲ ਲੈ ਕੇ ਆਉਂਦੇ ਆ ਤੇ ਫ੍ਰਿਜ਼ਨੋ ਦੀ ਇਕੋਨਮੀ ਨੂੰ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਜੀ ਆਲਰੇਡੀ ਇੱਥੇ ਕਾਫੀ ਜਿਹੜੇ ਹੋਰ ਵੱਡੇ ਪ੍ਰੋਜੈਕਟ ਜਾਂ ਨਵੀਆਂ ਜਿਹੜੀਆਂ ਜੌਬਸ ਕ੍ਰੀਏਸ਼ਨ ਦੇ ਲਈ ਵੇਅਰ ਹਾਊਸਿਸ ਜਾਂ ਹੋਰ ਬਹੁਤ ਕੁਛ ਜਿਹੜੇ ਆ ਵੱਡੀਆਂ ਕੰਪਨੀਆਂ ਲੈ ਕੇ ਇੱਥੇ ਆਈਆਂ ਆ। ਸੋ ਰਾਈਟ ਨਾਓ ਕਾਫੀ ਹੌਟ ਮਾਰਕੀਟ ਜਿਹੜੀ ਆਪਾਂ ਓਵਰਆਲ ਕਹਿ ਸਕਦੇ ਹਾਂ ਵੀ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਫ੍ਰਿਜ਼ਨੋ ਆ ਅਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਨੂੰ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਫਾਇਦਾ ਹੋ ਰਿਹਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਫਿਰ ਕੋਵਿਡ ਦੇ ਨਾਲ ਜੁੜੀ ਆ। US ਦੇ ਜਿਹੜੇ ਸਰਜਨ ਜਨਰਲ ਵਿਵੇਕ ਮੂਰਤੀ ਆ ਉਹਨਾਂ ਨੇ ਕਿਹਾ ਆ ਵੀ ਰਾਈਟ ਨਾਓ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਉਹ ਇਹ ਬਣ ਰਹੀ ਹੈਗੀ ਆ ਵੀ ਮਿਸ ਇਨਫੋਰਮੇਸ਼ਨ ਕੋਵਿਡ ਨੂੰ ਲੈ ਕੇ ਬਹੁਤ ਜ਼ਿਆਦਾ ਫੈਲਾਈ ਜਾ ਰਹੀ ਆ, ਫੈਲ ਰਹੀ ਆ, ਅਤੇ ਆਪਾਂ ਨੂੰ ਤੁਰੰਤ ਇਸ ਦੇ ਉੱਤੇ ਵੱਧ ਤੋਂ ਵੱਧ ਜ਼ੋਰ ਸ਼ੋਰ ਦੇ ਨਾਲ ਕੰਮ ਕਰਨਾ ਚਾਹੀਦਾ। ਕਹਿੰਦੇ ਖਾਸ ਕਰਕੇ ਉਹ ਕਮਿਊਨਿਟੀਜ਼ ਵਲਨਰੇਬਲ ਕਮਿਊਨਿਟੀਜ਼ ਜਿਹੜੀਆਂ ਕਿ ਦੂਜਿਆਂ ਦੇ ਉੱਤੇ ਇਨਫੋਰਮੇਸ਼ਨ ਦੇ ਲਈ ਜਿਹੜੀਆਂ ਕਹਿ ਲਓ ਵੀ ਲਾਮਬੰਦ ਹੁੰਦੀਆਂ, ਉਹਨਾਂ ਨੂੰ ਉੱਥੋਂ ਜਿਹੜੀਆਂ ਲੈਣੀਆਂ ਪੈਂਦੀਆਂ ਇਨਫੋਰਮੇਸ਼ਨ ਜਾਣਕਾਰੀ, ਉਹਨਾਂ ਦੇ ਲਈ ਬੜੀ ਮੁਸ਼ਕਿਲ ਆ ਜਦੋਂ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਜਿਹੜੀ ਉਹ ਪਹੁੰਚਾਈ ਜਾ ਰਹੀ ਹੈਗੀ। ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਮੀਡੀਆ ਦੇ ਵਿੱਚ ਅਤੇ ਬਹੁਤ ਸਾਰੇ ਜਿਹੜੇ ਲੋਕ ਆ ਵੈਕਸੀਨਸ ਦੇ ਖਿਲਾਫ ਜਿਹੜੇ ਆ ਉਹ ਆਏ ਹੋਏ ਹੈਗੇ ਨੇ। ਚਲੋ ਹੈ ਤਾਂ ਲਵਾਉਣੀ ਆਪੋ ਆਪਣੀ ਮਰਜ਼ੀ ਆ, ਪਰ ਗਲਤ ਜਾਣਕਾਰੀ ਜਿਹੜੀ ਆ ਉਸ ਦੇ ਪ੍ਰਤੀ ਜਿਹੜੀ ਫੈਲਾਉਣੀ ਆ ਉਹ ਵੀ ਇੱਕ ਮਾੜੀ ਗੱਲ ਆ ਵੀ ਕੋਈ ਜਾਣਕਾਰੀ ਲੈ ਕੇ ਆਪਣੀ ਮਰਜ਼ੀ ਦੇ ਨਾਲ ਫੈਸਲਾ ਲੈਂਦਾ ਆ ਵੀ ਹਾਂ ਮੈਂ ਵੈਕਸੀਨ ਲਵਾਉਣੀ ਜਾਂ ਨਹੀਂ ਲਵਾਉਣੀ, ਉਹ ਵੱਖਰੀ ਗੱਲ ਆ। ਪਰ ਗਲਤ ਜਾਣਕਾਰੀ ਜਿਹੜੀ ਉਹ ਫੈਲਾਉਣੀ ਉਹ ਇੱਕ ਕਾਫੀ ਜਿਹੜੀ ਇੱਕ ਸਮੱਸਿਆ ਦਾ ਕਾਰਨ ਕਹਿੰਦੇ ਆ ਵੀ ਬਣ ਰਹੀ ਆ, ਜਿਸ ਕਰਕੇ ਵੈਕਸੀਨੇਸ਼ਨ ਰੇਟ ਅਮਰੀਕਾ ਦੇ ਵਿੱਚ ਉੱਤੇ ਨਹੀਂ ਜਾ ਰਿਹਾ। ਜੀ ਹਾਂ, ਸੋ ਬਿਲਕੁਲ ਵਿਵੇਕ ਮੂਰਤੀ ਨੇ ਕਿਹਾ ਵੀ ਮੇਰੇ ਘਰ ਦੇ ਜਿਹੜੇ ਆ ਇੰਡੀਆ ਵਿੱਚ ਤੇ USA ਦੇ ਵਿੱਚ 10 ਜਾਣਿਆਂ ਦੀ ਕਰੋਨਾ ਵਾਇਰਸ ਨਾਲ ਮੌਤ ਹੋਈ ਆ। ਇਹ ਜਿਹੜੇ ਸਰਜਨ ਜਨਰਲ ਆ USA ਦੇ, ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈਗੀ ਆ। ਸਾਡਾ ਸਮਾਂ ਵੀ ਖਬਰਾਂ ਦੀ ਸਮਾਪਤੀ ਵਾਲੀ ਆ ਤੇ ਜਾਂਦੇ ਜਾਂਦੇ ਇੱਕ ਬੇ ਏਰੀਏ ਦੀ ਖਬਰ ਸਾਂਝੀ ਕਰਦੇ ਜਾਈਏ। ਪਿਛਲੇ ਸਾਲ ਐਨ ਹੈਡਲਾਈਨਸ ਬਣੀਆਂ ਸੀਆਂ ਵੀ ਜਿਹੜੇ ਟੈਕ ਵਰਕਰਸ ਹੈਗੇ ਆ ਉਹ ਏਰੀਏ ਨੂੰ ਛੱਡ ਕੇ ਜਾ ਰਹੇ ਆ। ਉਹਦਾ ਰੀਜ਼ਨ ਇਹ ਸੀ ਵੀ ਬਹੁਤ ਜ਼ਿਆਦਾ ਜਿਹੜੀ ਆ ਮਹਿੰਗੀ ਰੀਅਲ ਸਟੇਟ ਆ, ਘਰ ਬੜੇ ਮਹਿੰਗੇ ਆ, 3-3 4-4 ਲੱਖ ਡਾਲਰ ਜਿਹੜੀ ਆ ਓਵਰ ਪ੍ਰਾਈਸ ਬਿਡਿੰਗ ਹੁੰਦੀ ਆ। ਪਰ ਅੱਜ ਜਿਹੜੀ ਨਵੀਂ ਖਬਰ ਨਿਊਯਾਰਕ ਟਾਈਮ ਦੇ ਮੁਤਾਬਕ ਆ ਰਹੀ ਆ ਵੀ ਉਹ ਸਾਰੇ ਹੁਣ ਮੁੜ ਕੇ ਫੇਰ ਬੇ ਏਰੀਏ ਨੂੰ ਵਾਪਸ ਆ ਰਹੇ ਹੈਗੇ ਆ। ਕਹਿੰਦੇ ਵੀ ਜਿੱਦਾਂ ਹੀ ਵਾਪਸ ਗਏ ਸੀ ਉੱਦਾਂ ਹੀ ਹੁਣ ਜਿਹੜੇ ਵਾਪਸ ਉਹਨੇ ਆਉਣਾ ਸ਼ੁਰੂ ਕਰ ਦਿੱਤਾ ਹੈ। ਜੀ
ਜਿੱਦਾਂ ਕਹਿੰਦੇ ਆ ਨਾ ਹਰਜੋਤ ਸਿੰਘ ਜੀ ਕਹਾਵਤ ਆ ਵੀ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ ਆ, ਸੋ ਹੀ ਕਿਤੇ ਨਾ ਕਿਤੇ ਗੱਲ ਆ। ਸਮੱਸਿਆ ਇਸ ਦੇ ਵਿੱਚ ਵੱਡੀ ਕਾਰਨ ਇਹ ਆ ਵੀ ਜਿਹੜਾ ਵਰਕ ਫਰੋਮ ਹੋਮ ਨੂੰ ਲੈ ਕੇ ਬਹੁਤੀਆਂ ਕੰਪਨੀਆਂ ਨੇ ਸਖਤ ਰੁਖ ਅਪਣਾ ਲਿਆ ਆ। ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਲੋਕ ਵਰਕ ਫਰੋਮ ਹੋਮ ਕਰਨ, ਵੀ ਸਾਡੇ ਆਫਿਸਿਸ ਦੇ ਵਿੱਚ ਹੁਣ ਅੱਜ ਐਪਲ ਦੀ ਇਹ ਖਬਰ ਸੀਗੀ, ਉਹਨਾਂ ਨੇ ਥੋੜ੍ਹੀ ਸਖਤੀ ਕੀਤੀ ਹੈ ਵੀ ਨਹੀਂ ਤੁਹਾਨੂੰ ਆਉਣਾ ਪੈਣਾ, ਅਤੇ ਕਹਿੰਦੇ ਵੀ ਹੁਣ ਕਈ ਜਿਹੜੇ ਇੰਪਲੋਈ ਆ ਉਹ ਕੰਪਨੀ ਛੱਡਣ ਦਾ ਜਿਹੜਾ ਆ ਉਹ ਉਹਨਾਂ ਨੂੰ ਧਮਕੀ ਦੇ ਰਹੇ ਆ ਵੀ ਜੇ ਸਾਨੂੰ ਇਹ ਜਿਹੜੀ ਆਪਸ਼ਨ ਆ ਇਸ ਦੇ ਵਿੱਚ ਨਾ ਦਿੱਤੀ ਗਈ। ਸੋ ਇਹ ਹੁਣ ਦੇਖਣਾ ਹੋਊਗਾ ਕੀ ਬਣਦਾ ਹੈ। ਗੂਗਲ ਵੀ ਇਸ ਦੇ ਉੱਤੇ ਬਜਟ ਕਹਿੰਦੇ ਨਜ਼ਰ ਆ ਰਿਹਾ ਆ, ਉਹ ਵੀ ਕਹਿੰਦੇ ਆ ਵੀ ਤੁਹਾਨੂੰ ਜਿਹੜਾ ਵਾਪਸ ਆਉਣਾ ਪੈਣਾ। ਹੁਣ ਅਗਲਿਆਂ ਨੇ ਮਿਲੀਅਨਸ ਬਿਲੀਅਨਸ ਆਫ ਡਾਲਰ ਲਾ ਕੇ ਸੈਨੋਜ਼ੇ ਪੂਰਾ ਖਰੀਦ ਲਿਆ, ਅਤੇ ਫਿਰ ਲੋਕੀ ਕਹਿਣ ਵੀ ਅਸੀਂ ਘਰੋਂ ਹੀ ਕੰਮ ਕਰ ਲਈਏ, ਤਾਂ ਉਹ ਕਹਿੰਦੇ ਵੀ ਸਾਨੂੰ ਇਹ ਚੀਜ਼ ਪਚਦੀ ਨਹੀਂ ਆ। ਸੋ ਜਿਹੜੀ ਕਮਰਸ਼ੀਅਲ ਰੀਅਲ estate ਆ ਉਸ ਦੇ ਉੱਤੇ ਬਹੁਤ ਫਰਕ ਜਿਹੜਾ ਉਹ ਪਿਆ ਸੀਗਾ ਕੋਵਿਡ ਦੇ ਦੌਰਾਨ। ਖਾਲੀ ਜਿਹੜੀਆਂ ਉਹ ਹੋ ਗਈਆਂ ਸੀਗੀਆਂ, ਕਿਉਂਕਿ ਚਲੋ ਉਹਨਾਂ ਨੂੰ ਤਾਂ ਭਾਵੇਂ ਰੈਂਟ ਆਈ ਜਾਂਦਾ ਹੋਊਗਾ, ਵੱਡੀਆਂ ਕੰਪਨੀਆਂ ਪੇ ਵੀ ਕਰ ਸਕਦੀਆਂ ਨੇ, ਪਰ ਉਸ ਦੇ ਨਾਲ ਛੋਟੇ ਛੋਟੇ ਜਿਹੜੇ ਵੈਂਡਰ ਹੁੰਦੇ ਆ ਅੰਦਰ ਖਾਤੇ, ਉਹਨਾਂ ਦੇ ਉੱਤੇ ਜਿਹੜਾ ਬਹੁਤ ਅਸਰ ਜਿਹੜਾ ਉਹ ਪੈਂਦਾ ਆ। ਅਤੇ ਇਵੈਂਚੁਅਲੀ ਕਈ ਕੰਪਨੀਆਂ ਨੇ ਆਪਣੀਆਂ ਜਿਹੜੀਆਂ ਇਹ ਰੈਂਟ ਐਗਰੀਮੈਂਟਸ ਆ ਜਾਂ ਬਿਲਡਿੰਗਸ ਆ ਇੱਧਰ ਵੇਚਤੀਆਂ, ਅਤੇ ਜਾਂ ਫਿਰ ਜਿਹੜਾ ਉਹਨਾਂ ਨੇ ਰੈਂਟ ਵਾਲੇ ਐਗਰੀਮੈਂਟ ਜਿਹੜੇ ਉਹ ਤੋੜ ਲਏ। ਸੋ ਫਰਕ ਤਾਂ ਡੈਫੀਨੇਟਲੀ ਲੋਕਾਂ ਦੇ ਘਰਾਂ ਕੰਮ ਕਰਨ ਤੋਂ ਜਿਹੜਾ ਉਹ ਪੈਂਦਾ ਆ। ਆਲੇ ਦੁਆਲੇ ਜਿਹੜੀ ਛੋਟੀ ਇਕੋਨਮੀ ਚੱਲਦੀ ਹੁੰਦੀ ਆ ਰੈਸਟੋਰੈਂਟਸ ਦੀ ਅਤੇ ਹੋਰ ਕਈ ਕੁਛ ਆ, ਉਸ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਆ ਇਹ ਲੋਕਾਂ ਦੇ ਘਰਾਂ ਤੋਂ ਕੰਮ ਕਰਨ ਕਰਕੇ ਜਿਹੜਾ ਉਹ ਪੈਂਦਾ ਆ। ਸੋ ਇਹ ਹੁਣ ਬੈਲੈਂਸ ਦੇਖੋ ਕਿੱਦਾਂ ਬਣਦਾ ਆ। ਲੋਕਾਂ ਨੂੰ ਹੁਣ ਆਦਤ ਪੈ ਗਈ ਹੈ 1.5 ਸਾਲ ਤੋਂ ਘਰਾਂ ਤੋਂ ਕੰਮ ਕਰਨ ਦੀ, ਸੋ ਉਹਨਾਂ ਨੇ ਅਪਣਾ ਲਿਆ ਹੈ ਉਸ ਨਵੇਂ ਇਸ ਫੀਚਰ ਨੂੰ ਕਹਿ ਸਕਦੇ ਹਾਂ। ਅਤੇ ਹੁਣ ਕੰਪਨੀਆਂ ਨੂੰ ਦੇਖੋ ਵੀ ਕਿੰਨਾ ਕੁ ਟਾਈਮ ਲੱਗੂਗਾ ਉਹਨਾਂ ਦੀ ਗੱਲ ਜਿਹੜੀ ਉਹ ਮੰਨਣ ਦੇ ਲਈ ਜੀ। ਅਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ, ਮਿਲਦੇ ਹਾਂ ਜੀ ਸ਼ਾਮ ਨੂੰ, ਅਤੇ 5:40 ਦੇ ਉੱਤੇ ਆਪਣਾ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ ਆਊਗਾ, ਅਤੇ ਉਦੋਂ ਆਪਾਂ ਖਬਰਾਂ ਜਿਹੜੀਆਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਇਸ ਤੋਂ ਅਗਲਾ ਪ੍ਰੋਗਰਾਮ ਹੁਣ ਜਿਹੜਾ ਆਊਗਾ ਜੀ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, ਅਤੇ ਫਿਰ 4 ਤੋਂ 5:30 ਵਜੇ ਦੇ ਵਿੱਚ ਪ੍ਰੋਗਰਾਮ ਆਵੇਗਾ ਜੀ ਘਰ ਸੰਸਾਰ, ਅਤੇ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ, 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਅਤੇ 8:30 ਵਜੇ ਜਿਹੜਾ ਜੀ ਪ੍ਰੋਗਰਾਮ ਆਵੇਗਾ ਜੀ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਦੇ ਹਾਂ ਜੀ ਆਪਾਂ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।